ਤੇ ਉੱਥੇ ਪਾਰਟੀ ਦਾ ਜਿਹੜਾ ਪ੍ਰਦਰਸ਼ਨ ਆ ਉਹ 0/0 ਹੈ। ਪਾਰਟੀ ਨੂੰ ਇੱਕ ਵੀ ਸੀਟ ਹਾਸਲ ਨਹੀਂ ਹੋਈ। ਪਾਰਟੀ ਦੇ ਸਾਰੇ ਕੈਂਡੀਡੇਟ ਹਾਰ ਗਏ, ਜ਼ਮਾਨਤਾਂ ਜ਼ਬਤ ਹੋ ਗਈਆਂ। ਕਿ ਜਿਹੜੀ ਪਾਰਟੀ ਨੂੰ ਪੰਜਾਬੀਆਂ ਨੇ ਪਹਿਲਾਂ 4 MP ਦਿੱਤੇ, 1 ਲੋਕ ਸਭਾ ਮੈਂਬਰ ਆ ਪੰਜਾਬ ਦੇ ਵਿੱਚੋਂ, ਤੇ ਪੰਜਾਬ ਦੇ ਵਿੱਚ 92 ਵਿਧਾਇਕ, ਉਸ ਪਾਰਟੀ ਨੂੰ ਦੂਜੇ ਰਾਜਾਂ ਦੇ ਵਿੱਚ ਕਿਉਂ ਨਹੀਂ ਤਰਜੀਹ ਦਿੱਤੀ ਜਾ ਰਹੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਆਮ ਆਦਮੀ ਪਾਰਟੀ ਦੇ ਬਾਰੇ। ਆਪਣੇ ਆਪ ਦੇ ਵਿੱਚ ਇਹ ਦਾਅਵਾ ਕਰਨ ਵਾਲੀ ਪਾਰਟੀ ਕਿ ਕੁਝ ਹੀ ਸਮੇਂ ਦੇ ਵਿੱਚ ਅਸੀਂ ਨੈਸ਼ਨਲ ਪਾਰਟੀ ਦਾ ਖਿਤਾਬ ਹਾਸਲ ਕਰ ਲਿਆ। ਇਹ ਜਿਹੜੇ ਹੁਣ 5 ਰਾਜਾਂ ਦੇ ਵਿੱਚ ਚੋਣਾਂ ਹੋਈਆਂ ਨੇ, ਇਹਨਾਂ ਰਾਜਾਂ ਦੇ ਵਿੱਚ ਪਾਰਟੀ ਨੇ ਕੁਝ ਰਾਜਾਂ ਦੇ ਵਿੱਚ ਚੋਣਾਂ ਲੜੀਆਂ ਸਨ, 3 ਰਾਜਾਂ ਦੇ ਵਿੱਚ, ਤੇ ਉੱਥੇ ਪਾਰਟੀ ਦਾ ਜਿਹੜਾ ਪ੍ਰਦਰਸ਼ਨ ਆ ਉਹ 0/0 ਹੈ। ਪਾਰਟੀ ਨੂੰ ਇੱਕ ਵੀ ਸੀਟ ਹਾਸਲ ਨਹੀਂ ਹੋਈ। ਇਸ ਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਪਾਰਟੀ ਦੇ ਲਈ, ਆਪਣੇ ਲਈ ਨਹੀਂ, ਕਿ ਪਾਰਟੀ ਨੇ ਜਿਹੜੀਆਂ ਸੀਟਾਂ ਤੇ ਚੋਣ ਲੜੀ ਸੀ ਜਾਂ ਜਿਹੜੇ ਰਾਜਾਂ ਦੇ ਵਿੱਚ ਚੋਣ ਲੜੀ ਸੀ, ਉੱਥੇ ਪਾਰਟੀ ਨੋਟਾ ਦੇ ਬਰਾਬਰ ਵੀ ਜਿਹੜੀਆਂ ਵੋਟਾਂ ਉਹ ਹਾਸਲ ਨਹੀਂ ਕਰ ਸਕੀ। ਪਾਰਟੀ ਦੇ ਸਾਰੇ ਕੈਂਡੀਡੇਟ ਹਾਰ ਗਏ, ਜ਼ਮਾਨਤਾਂ ਜ਼ਬਤ ਹੋ ਗਈਆਂ। ਪਰ ਇਸ ਦੇ ਬਾਵਜੂਦ ਪਾਰਟੀ ਦਾ ਜਿਹੜਾ ਕੌਨਫੀਡੈਂਸ ਆ ਉਹ ਆਪਣੇ ਆਪ ਦੇ ਵਿੱਚ ਦੇਖਣ ਵਾਲਾ। ਕੁਛ ਉਸ ਤੋਂ ਬਾਅਦ ਸਟੇਟਮੈਂਟਸ ਆਈਆਂ ਨੇ, ਹਾਲਾਂਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਇਸ ਮਾਮਲੇ ਦੇ ਵਿੱਚ ਸਾਇਲੈਂਟ ਹੈ, ਉਹਨਾਂ ਨੇ ਕੁਛ ਨਹੀਂ ਕਿਹਾ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਹਦੇ ਤਹਿਤ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਇਸ ਤੋਂ ਇਲਾਵਾ ਧਾੜ ਪੰਜਾਬ ਦੇ ਲੀਡਰਾਂ ਦੀ ਜਾਂ ਪੰਜਾਬ ਦੇ ਮੰਤਰੀਆਂ ਦੀ ਕਹਿ ਲਓ, ਇਹਨਾਂ ਨੇ 500 ਕਰੋੜ ਖਰਚਾ ਇਹਨਾਂ ਰਾਜਾਂ ਦੇ ਵਿੱਚ, ਰੈਲੀਆਂ ਕੀਤੀਆਂ, ਹੈਲੀਕਾਪਟਰ ਦਾ ਖਰਚਾ, ਤੇ ਇਸ ਦੇ ਬਾਵਜੂਦ ਵੀ ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਪਿਆ। ਉਲਟਾ ਇਹਨਾਂ ਨੇ ਪੰਜਾਬ ਨੂੰ ਕੰਗਾਲੀ ਦੇ ਰਾਹ ਪਾ ਦਿੱਤਾ। ਇਹ ਗੱਲ ਅਸੀਂ ਨਹੀਂ, ਬਲਕਿ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ। ਹੁਣ ਜਦੋਂ ਆਪਾਂ ਆਮ ਤੌਰ ਤੇ ਦੂਜੀਆਂ ਪਾਰਟੀਆਂ ਦੇ ਜਿਹੜੇ ਚੋਣ ਨਤੀਜੇ ਆਉਂਦੇ ਨੇ, ਜਦੋਂ ਆਪਾਂ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਹਾਂ, ਤੇ ਪੰਜਾਬ ਦੇ ਵਿੱਚ ਤੇ ਇਹਨਾਂ ਦਾ ਵਿਸ਼ਲੇਸ਼ਣ ਆਮ ਆਦਮੀ ਪਾਰਟੀ ਦਾ ਹੋਣਾ ਚਾਹੀਦਾ, ਕਿਉਂਕਿ ਪਾਰਟੀ ਇਸ ਵੇਲੇ ਪੰਜਾਬ ਦੇ ਵਿੱਚ ਸੱਤਾ ਸੰਭਾਲ ਰਹੀ ਹੈ ਔਰ ਵੱਡੀਆਂ ਗਰੰਟੀਆਂ ਦਾ ਦਾਅਵਾ ਕਰਕੇ ਪੰਜਾਬ ਦੇ ਵਿੱਚ ਇਹਨੇ ਇੱਕ ਬਹੁਤ ਵੱਡਾ ਫਤਵਾ, ਪੰਜਾਬੀਆਂ ਨੇ ਇੱਕ ਬਹੁਤ ਵੱਡਾ ਮੈਂਡੇਟ ਆਮ ਆਦਮੀ ਪਾਰਟੀ ਨੂੰ ਦਿੱਤਾ। ਔਰ ਇਹ ਸਵਾਲ ਹੁਣ ਸਿਆਸੀ ਗਲਿਆਰਿਆਂ ਦੇ ਵਿੱਚ ਗੂੰਜ ਰਿਹਾ ਕਿ ਜਿਹੜੀ ਪਾਰਟੀ ਨੂੰ ਪੰਜਾਬੀਆਂ ਨੇ ਪਹਿਲਾਂ 4 MP ਦਿੱਤੇ, ਇਸ ਵੇਲੇ 7 ਰਾਜ ਸਭਾ ਮੈਂਬਰ ਨੇ ਪੰਜਾਬ ਦੇ ਵਿੱਚੋਂ ਔਰ 1 ਲੋਕ ਸਭਾ ਮੈਂਬਰ ਆ ਪੰਜਾਬ ਦੇ ਵਿੱਚੋਂ, ਤੇ ਪੰਜਾਬ ਦੇ ਵਿੱਚ 92 ਵਿਧਾਇਕ ਨੇ, ਉਸ ਪਾਰਟੀ ਨੂੰ ਦੂਜੇ ਰਾਜਾਂ ਦੇ ਵਿੱਚ ਕਿਉਂ ਨਹੀਂ ਤਰਜੀਹ ਦਿੱਤੀ ਜਾ ਰਹੀ? ਉਸ ਪਾਰਟੀ ਦਾ ਪਰਚਮ ਦੂਜੇ ਰਾਜਾਂ ਦੇ ਵਿੱਚ ਕਿਉਂ ਨਹੀਂ ਲਹਿਰਾ ਰਿਹਾ? ਉਸ ਪਾਰਟੀ ਦੀਆਂ ਸੁਪਰੀਮੋ ਦੀਆਂ ਗਰੰਟੀਆਂ ਉੱਤੇ ਦੂਜੇ ਰਾਜਾਂ ਦੇ ਲੋਕ ਜਿਹੜੇ ਨੇ, ਵੋਟਰ ਜਿਹੜਾ, ਉਹ ਕਿਉਂ ਨਹੀਂ ਉਹਨਾਂ ਵੱਲ ਕੰਨ ਕਰ ਰਿਹਾ, ਗੌਰ ਕਰ ਰਿਹਾ? ਹੁਣ ਲੰਘੇ ਦਿਨਾਂ ਦੇ ਵਿੱਚ ਜਿਹੜੀ ਪਾਰਟੀ ਦੇ ਨਾਲ ਹੋਈ ਹੈ ਇਹਨਾਂ 3 ਰਾਜਾਂ ਦੇ ਵਿੱਚ, ਉਹ ਇਹ ਹੋਈ ਹੈ ਕਿ ਪਾਰਟੀ ਨੇ 263 ਸੀਟਾਂ ਲੜੀਆਂ ਨੇ ਮੇਰੇ ਖਿਆਲ ਦੇ ਨਾਲ, ਜੇਕਰ ਆਪਾਂ ਗਲਤ ਨਾ ਹੋਈਏ। ਮੱਧ ਪ੍ਰਦੇਸ਼ ਦੇ ਵਿੱਚ 85, ਰਾਜਸਥਾਨ ਦੇ ਵਿੱਚ 54, ਤੇ ਇਸੇ ਤਰ੍ਹਾਂ ਛੱਤੀਸਗੜ੍ਹ ਦੇ ਵਿੱਚ ਵੀ ਜਿੰਨੀਆਂ ਸੀਟਾਂ ਇਹਨਾਂ ਨੇ ਲੜੀਆਂ ਸੀ, ਉਹਨਾਂ ਸਾਰੀਆਂ ਸੀਟਾਂ ਦੇ ਉੱਤੋਂ ਹਾਰ ਗਈ ਆ। ਤੇ ਜੇਕਰ ਆਪਾਂ ਇਹਨਾਂ 'ਤੇ ਵੋਟ ਫੀਸਦੀ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੂੰ 51% ਵੋਟਾਂ ਪਈਆਂ, ਕਿ ਯਾਨੀ ਕਿ 1% ਵੀ ਵੋਟਾਂ ਨਹੀਂ ਪਈਆਂ, ਜਦਕਿ ਨੋਟਾ ਨੂੰ ਇੱਥੇ 0.98%, 98% ਵੋਟਾਂ ਨੋਟਾ ਲੈ ਗਿਆ। ਨਨ ਆਫ ਦੀ ਅਬਵ, ਇਹਨਾਂ ਦੇ ਵਿੱਚੋਂ ਕੋਈ ਨਹੀਂ, ਉਹਨਾਂ ਨੂੰ ਪਈਆਂ। ਛੱਤੀਸਗੜ੍ਹ ਦੇ ਵਿੱਚ ਆਪ ਨੂੰ 0.93% ਤੇ ਨੋਟਾ ਨੂੰ ਪੈ ਗਈਆਂ 1.26%, 2.6%। ਰਾਜਸਥਾਨ ਦੇ ਵਿੱਚ ਵੀ ਇਹੀ ਹਾਲ ਰਿਹਾ, 0.38% ਇਹਨਾਂ ਨੂੰ ਵੋਟਾਂ ਪਈਆਂ ਨੇ ਤੇ 0.96% ਨੋਟਾ ਨੂੰ ਵੋਟਾਂ ਪਈਆਂ ਨੇ। ਨੋਟਾ ਮਤਲਬ ਜਿਹੜਾ ਨਨ ਆਫ ਦੀ ਅਬਵ, ਯਾਨੀ ਕਿ ਨੋਟਾ 3 ਰਾਜਾਂ ਦੇ ਵਿੱਚ ਇਹਨਾਂ ਤੋਂ ਜ਼ਿਆਦਾ ਵੋਟਾਂ ਲੈ ਗਿਆ ਆਮ ਆਦਮੀ ਪਾਰਟੀ ਤੋਂ, ਉਸ ਪਾਰਟੀ ਤੋਂ ਜਿਸ ਪਾਰਟੀ ਨੂੰ ਪੰਜਾਬੀਆਂ ਨੇ 4 MP ਦਿੱਤੇ, 7 ਰਾਜ ਸਭਾ ਮੈਂਬਰ, 1 ਲੋਕ ਸਭਾ ਮੈਂਬਰ ਤੇ 92 ਵਿਧਾਇਕ ਦਿੱਤੇ। ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਗਿਆ ਕਿ ਕੀ ਪੰਜਾਬੀਆਂ ਦਾ ਦਿਲ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਲਈ ਐਡਾ ਵੱਡਾ ਕਿ ਜਿਸ ਪਾਰਟੀ ਨੂੰ ਦੂਜੇ ਰਾਜਾਂ ਦੇ ਵਿੱਚ ਕੋਈ ਵੱਡਾ ਮੈਂਡੇਟ ਹਾਸਲ ਨਹੀਂ ਹੋਇਆ, ਫਿਰ ਵੀ ਉਹ ਇੱਥੇ ਐਡੀ ਵੱਡੀ ਮੈਂਡੇਟ ਦੇ ਨਾਲ ਸੱਤਾ ਦੇ ਵਿੱਚ ਹੈ। ਲੰਘੇ ਦਿਨਾਂ ਦੇ ਵਿੱਚ ਜਾਂ ਲੰਘੇ ਮਹੀਨਿਆਂ ਦੇ ਵਿੱਚ 3 ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ, ਹਿਮਾਚਲ ਪ੍ਰਦੇਸ਼ ਤੇ ਇਹਦੇ ਨਾਲ ਗੋਆ ਦੇ ਵਿੱਚ ਤੇ ਗੁਜਰਾਤ ਵਿਧਾਨ ਸਭਾ ਦੇ ਵਿੱਚ। ਇੱਥੇ ਪਾਰਟੀ ਨੇ ਖਾਤਾ ਖੋਲ੍ਹਿਆ ਸੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਸੀ, ਗੋਆ ਦੇ ਵਿੱਚ ਜ਼ਰੂਰ ਸੀਟਾਂ ਮਿਲੀਆਂ ਸੀਗੀਆਂ ਤੇ ਕੁਝ 5 ਸੀਟਾਂ ਮਿਲੀਆਂ ਸੀ, ਮਾਫ਼ ਕਰਨਾ, ਗੁਜਰਾਤ ਦੇ ਵਿੱਚ 5 ਸੀਟਾਂ ਮਿਲੀਆਂ ਸੀ, ਤੇ ਗੋਆ ਦੇ ਵਿੱਚ ਵੀ ਪਾਰਟੀ ਜਿਹੜਾ ਪ੍ਰਭਾਵੀ ਇੱਕ ਤਰੀਕੇ ਨਾਲ ਕਹਿ ਲਈਏ ਪ੍ਰਦਰਸ਼ਨ ਉਹ ਕਰਨ ਦੇ ਵਿੱਚ ਸਫਲ ਰਹੀ ਸੀਗੀ। ਹੁਣ ਆਮ ਆਦਮੀ ਪਾਰਟੀ ਨੇ ਇੱਕ ਬਿਆਨ ਜਾਰੀ ਕੀਤਾ ਜਿਹੜਾ ਆਪਣੇ ਆਪ ਦੇ ਵਿੱਚ ਤਵੱਜੋ ਮੰਗਦਾ। ਉਹ ਬਿਆਨ ਕਿਹਾ ਗਿਆ ਕਿ ਵਿਧਾਨ ਸਭਾ ਦੇ ਨਤੀਜੇ ਕੌਮੀ ਮੂਡ ਨੂੰ ਪੇਸ਼ ਨਹੀਂ ਕਰਦੇ। ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਕਰਨਾਟਕ ਦੇ ਵਿੱਚ ਭਾਜਪਾ ਦੀ 31 ਸੀਟਾਂ ਉੱਤੇ ਜ਼ਮਾਨਤ ਜ਼ਬਤ ਹੋ ਗਈ ਸੀ।
ਆਂਧਰਾ ਪ੍ਰਦੇਸ਼ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਨੇ ਆਪ ਚੋਣ ਪ੍ਰਚਾਰ ਕੀਤਾ ਉੱਥੇ ਭਾਜਪਾ 173 ਸੀਟਾਂ ਉੱਤੇ ਹਾਰੀ ਹੈ ਤੇ ਉੱਥੇ ਭਾਜਪਾ ਨੂੰ ਨੋਟਾਂ ਤੋਂ ਘੱਟ ਵੋਟਾਂ ਮਿਲੀਆਂ ਸਨ। ਕੀ ਭਾਜਪਾ ਦੀਆਂ ਗੁਜਰਾਤ ਦੀਆਂ ਵੋਟਾਂ ਨੂੰ ਇਹਦੇ ਤੇ ਅਸਰ ਪਿਆ ਸੀਗਾ? ਪਰ ਵੱਡਾ ਸਵਾਲ ਤੇ ਹੈ ਕਿ ਭਾਜਪਾ ਤਾਂ ਇਸ ਵੇਲੇ ਕੇਂਦਰ ਦੀ ਸੱਤਾ ਦੇ ਵਿੱਚ ਹੈ। ਕੀ ਤੁਸੀਂ ਕੇਂਦਰ ਦੀ ਸੱਤਾ ਦੇ ਵਿੱਚ ਹੈ? ਤੁਹਾਡੇ ਕੋਲੇ ਇੱਕ ਸ਼ਹਿਰ ਦਿੱਲੀ, ਉੱਥੋਂ ਦੀ ਅੱਧੀ ਸਰਕਾਰ ਹੈ, ਕਿਉਂਕਿ ਤੁਸੀਂ ਖੁਦ ਲੈਫਟੀਨੈਂਟ ਜਿਹੜਾ ਉਹ ਗਵਰਨਰ ਆ ਉਹਦੇ ਤੇ ਦੋਸ਼ ਲਾਉਣੇ ਹੋ ਕਿ ਸਾਡੀਆਂ ਸ਼ਕਤੀਆਂ ਖੋਈਆਂ ਜਾ ਰਹੀਆਂ ਨੇ, ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਤੇ ਦੂਜੇ ਪਾਸੇ ਪੰਜਾਬ ਇੱਕ ਪੂਰਾ ਸੂਬਾ ਹੈ ਜਿੱਥੇ ਤੁਹਾਡੇ ਕੋਲ ਸੱਤਾ। ਇਸ ਤੋਂ ਇਲਾਵਾ ਤੁਹਾਡੇ ਹੱਥ ਪੱਲੇ ਕੁਛ ਨਹੀਂ। ਗੋਆ ਤੇ ਗੁਜਰਾਤ ਦੇ ਵਿੱਚ ਤੁਹਾਡੇ ਕੋਲੇ ਕੁਛ ਕੁ ਜਿਹੜਾ ਹਿੱਸਾ ਮੈਂਡੇਟ ਦਾ ਉਹ ਹੈ। ਗੁਜਰਾਤ ਦੇ ਵਿੱਚ 5 ਵਿਧਾਇਕ ਨੇ। ਹਿਮਾਚਲ ਪ੍ਰਦੇਸ਼ ਦੇ ਜੇ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਕੋਈ ਬਹੁਤਾ ਤਵੱਜੋ ਨਹੀਂ ਸੀ ਦਿੱਤੀ। ਹੁਣ ਸਵਾਲ ਵੱਡਾ ਇਹ ਪੈਦਾ ਹੋ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 2024 ਦੀ ਇਲੈਕਸ਼ਨ ਹੈ ਤੇ ਇਹਨਾਂ ਰਾਜਾਂ ਦੇ ਵਿੱਚ ਇੰਨੇ ਨਮੋਸ਼ੀਜਨਕ ਹਾਰ ਤੋਂ ਬਾਅਦ, ਇੰਨੇ ਨਮੋਸ਼ੀਜਨਕ ਪ੍ਰਦਰਸ਼ਨ ਤੋਂ ਬਾਅਦ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਦਾ ਐਟੀਟਿਊਡ ਉਹ ਰਹੂਗਾ ਜਿਹੜਾ ਪਹਿਲਾਂ ਸੀ ਜਾਂ ਲੀਡਰਾਂ ਦਾ? ਕਿਉਂਕਿ ਅਰਵਿੰਦ ਕੇਜਰੀਵਾਲ ਤਾਂ ਤੁਹਾਨੂੰ ਪਤਾ ਉਹ ਤਾਂ ਆਪਣੇ ਆਪ ਨੂੰ ਅਗਲਾ ਪ੍ਰਧਾਨ ਮੰਤਰੀ ਦੇਖਦੇ ਸੀਗੇ। ਉਹ ਤਾਂ ਮਤਲਬ ਜਦੋਂ ਐਨਡੀਏ ਦੀਆਂ ਬੈਠਕਾਂ ਹੁੰਦੀਆਂ ਸਨ ਤਾਂ ਉਹਨਾਂ ਦਾ ਐਟੀਟਿਊਡ ਇਹ ਨਹੀਂ ਸੀ ਹੁੰਦਾ। ਉਹਨਾਂ ਦਾ ਐਟੀਟਿਊਡ ਇਹ ਹੁੰਦਾ ਸੀ ਕਿ ਸਾਨੂੰ ਲੋੜ ਨਹੀਂ ਹੈ, ਤੁਹਾਨੂੰ ਸਾਡੇ ਸਾਥ ਦੀ ਲੋੜ ਹੈ। ਅਸਲ ਦੇ ਵਿੱਚ ਦਿੱਲੀ ਦੇ ਵਿੱਚ ਪਾਰਟੀ ਦੀ ਕਸੂਤੀ ਸਥਿਤੀ, ਘੁਟਾਲਿਆਂ ਦੀ ਜਾਂਚ ਸਤਿੰਦਰ ਜੈਨ, ਮਨੀਸ਼ ਸਿਸੋਦੀਆ, ਸੰਜੇ ਸਿੰਘ ਤੇ ਹੁਣ ਪੁੱਛਗਿੱਛ ਹੋਣੀ ਆ ਅਰਵਿੰਦ ਕੇਜਰੀਵਾਲ ਤੋਂ। ਇਹਨੇ ਪਾਰਟੀ ਦੀ ਜਿਹੜੀ ਚੜ੍ਹਤ ਸੀ ਉਹਦੇ 'ਚ ਮੰਨਿਆ ਜਾ ਰਿਹਾ ਕਿ ਬਹੁਤ ਵੱਡਾ ਡੈਂਟ ਪਾਇਆ। ਇੰਡੀਆ ਗੱਠਜੋੜ ਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਭੂਮਿਕਾ ਰਹੂਗੀ? ਕਿ ਪੰਜਾਬ ਦੇ ਵਿੱਚ ਜਿਹੜੇ ਗੱਠਜੋੜ ਦੇ ਬਾਰੇ ਆਪਾਂ ਅਕਸਰ ਚਰਚਾ ਦੇਖਦੇ ਹਾਂ ਕਿ ਕੋਈ ਲੀਡਰ ਇਹਨਾਂ ਦਾ ਕਹਿ ਰਿਹਾ ਕਿ ਹੋਊਗਾ, ਕੋਈ ਕਹਿ ਰਿਹਾ ਨਹੀਂ ਹੋਊਗਾ। ਇਸੇ ਤਰ੍ਹਾਂ ਕਾਂਗਰਸ ਦੀ ਸਥਿਤੀ ਵੀ ਇਹੀ ਹੈ ਕਿ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਇੰਡੀਆ ਗੱਠਜੋੜ ਦੇ ਲਿਹਾਜ਼ ਦੇ ਨਾਲ ਕੋਈ ਗੱਲ ਬਣੂਗੀ ਜਾਂ ਨਹੀਂ ਬਣੂਗੀ, ਜਾਂ ਦੋਨੇ ਲੀਡਰ ਇੱਕ ਦੂਜੇ ਤੇ ਨਿਸ਼ਾਨਾ ਲਾਉਣਗੇ। ਉਹ ਕਹਿਣਗੇ ਤੁਸੀਂ 3 ਰਾਜਾਂ 'ਚੋਂ ਹਾਰ ਗਏ, ਉਹ ਕਹਿਣਗੇ ਤੁਹਾਨੂੰ ਨੋਟਾਂ ਤੋਂ ਘੱਟ ਵੋਟਾਂ ਪਈਆਂ ਨੇ। ਸੋ ਇਹ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਤੇ ਵਾਅਦਿਆਂ ਤੇ ਚੋਣ ਵਾਅਦਿਆਂ ਤੇ ਦੂਜੇ ਰਾਜਾਂ ਦੇ ਲੋਕ ਕਿਉਂ ਨਹੀਂ ਇਤਬਾਰ ਕਰ ਰਹੇ? ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਬੜੀ ਤੇਜ਼ੀ ਦੇ ਨਾਲ ਨੈਸ਼ਨਲ ਪਾਰਟੀ ਤਾਂ ਬਣੀ, ਪਰ ਉਹ ਉੱਤਰ ਭਾਰਤ ਦੇ ਵਿੱਚ ਦਿੱਲੀ, ਪੰਜਾਬ ਤੋਂ ਇਲਾਵਾ ਹੋਰ ਕਿਤੇ ਕੋਈ ਕਰਿਸ਼ਮਾ ਨਹੀਂ ਕਰ ਸਕੀ। ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਚੋਣਾਂ ਹੋਣੀਆਂ ਨੇ ਕਿ ਉੱਥੇ ਪਾਰਟੀ ਪ੍ਰਭਾਵੀ ਕੋਈ ਨਤੀਜੇ ਦਿਖਾਊਗੀ ਜਾਂ ਉੱਥੇ ਕੋਈ ਪ੍ਰਭਾਵੀ ਪ੍ਰਦਰਸ਼ਨ ਦੇਖਣ ਨੂੰ ਮਿਲੂਗਾ? ਕਿਉਂਕਿ ਪਾਣੀ ਦੇ ਮਸਲੇ 'ਤੇ ਆਪਾਂ ਦੇਖਿਆ ਸੰਦੀਪ ਪਾਠਕਰਗੇ ਹਮੇਸ਼ਾ ਬਿਆਨਾਂ ਦੇ ਵਿੱਚ ਘਿਰਦੇ ਰਹਿੰਦੇ ਨੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਉਹ ਕਈ ਥਾਈਂ ਭਾਜਪਾ ਨੂੰ ਇਲਾਹਾ ਦੇ ਜਾਂਦੀ ਹੈ। ਪਿਛਲੇ ਦਿਨੀ ਅਖਬਾਰਾਂ ਦੇ ਵਿੱਚ, ਆਰਟੀਕਲਾਂ ਦੇ ਵਿੱਚ ਚਰਚਾ ਹੋਈ ਕਿ ਆਮ ਆਦਮੀ ਪਾਰਟੀ ਨੇ ਲੰਘੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾ ਹੀ ਨੁਕਸਾਨ ਕੀਤਾ। ਮਸਲਨ ਉਹਨਾਂ ਨੇ ਗੁਜਰਾਤ ਦੇ ਵਿੱਚ ਕਾਂਗਰਸ ਦਾ ਵੋਟ ਸ਼ੇਅਰ ਕਾਫੀ ਤੋੜ ਲਿਆ, ਉਹਨਾਂ ਨੇ ਗੋਆ ਦੇ ਵਿੱਚ ਕਾਂਗਰਸ ਦਾ ਕਾਫੀ ਨੁਕਸਾਨ ਕੀਤਾ। ਹਾਲਾਂਕਿ ਹਿਮਾਚਲ ਦੇ ਵਿੱਚ ਕਾਂਗਰਸ ਦੀ ਸੱਤਾ ਬਚਾ ਗਏ, ਪਰ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਦਾ ਉਹ ਪ੍ਰਭਾਵੀ ਪ੍ਰਦਰਸ਼ਨ ਨਹੀਂ ਸੀਗਾ। ਸੋ ਇਹ ਇਸ ਵੇਲੇ ਬਹੁਤ ਵੱਡਾ ਸਵਾਲ ਹੈ। ਸੁਖਬੀਰ ਬਾਦਲ ਕਹਿ ਰਹੇ ਨੇ ਕਿ ਇਹਨਾਂ ਨੇ 500 ਕਰੋੜ ਖਰਚਿਆ ਤੇ ਜਿਹੜੇ ਸਿਆਸੀ ਮਾਹਰ ਨੇ ਉਹ ਕਹਿ ਰਹੇ ਨੇ ਕਿ 500 ਕਰੋੜ ਖਰਚ ਕੇ ਵੀ 5% ਦੀ ਵੋਟਾਂ 3 ਰਾਜਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੀਆਂ। ਇੱਥੋਂ ਇਹ ਕਹਿ ਸਕਦੇ ਹਾਂ ਕਿ ਪੰਜਾਬੀਆਂ ਦਾ ਦਿਲ ਆਮ ਆਦਮੀ ਪਾਰਟੀ ਨੂੰ ਲੈ ਕੇ ਕਾਫੀ ਵੱਡਾ ਹੈ ਤੇ ਕੀ ਇਹ ਵੱਡਾ ਦਿਲ ਪੰਜਾਬੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਰੱਖਣਗੇ? ਇੱਕ ਵੱਡਾ ਸਵਾਲ ਹੈ। ਆਮ ਆਦਮੀ ਪਾਰਟੀ ਦੀਆਂ ਆਉਣ ਵਾਲੀਆਂ ਰਣਨੀਤੀਆਂ ਤੇ ਇਹਨਾਂ ਨਤੀਜਿਆਂ ਦਾ ਪਰਛਾਵਾਂ ਪੈਣਾ ਸੁਭਾਵਿਕ ਜੀ ਗੱਲ ਹੈ। ਦੇਖਦੇ ਹਾਂ ਕਿ ਪਾਰਟੀ ਇਹ ਜਿਹੜਾ ਦੌਰ ਹੈ ਇਹਦੇ ਵਿੱਚੋਂ ਕਿਵੇਂ ਨਿਕਲਦੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਪਾਰਟੀ ਦਾਅਵਾ ਕਰ ਰਹੀ ਹੈ ਕਿ ਫਲਾਂ ਟਾਈਮ ਫਲਾਂ ਜਿਹੜੀਆਂ ਚੀਜ਼ਾਂ ਸੀ ਉਹ ਵੀ ਭਾਜਪਾ ਦੇ ਹੱਕ ਦੇ ਵਿੱਚ ਨਹੀਂ ਸੀ, ਪਰ ਭਾਜਪਾ ਫਿਰ ਵੀ ਆਈ। ਕੀ ਇਹ ਸਾਰੀਆਂ ਚੀਜ਼ਾਂ ਹਰ ਪਾਰਟੀ ਨੂੰ, ਹਰ ਗੱਲ, ਹਰ ਨਤੀਜਾ ਹਰ ਪਾਰਟੀ ਦੇ ਉੱਤੇ ਇੱਕੋ ਚੀਜ਼ ਦੇ ਨਾਲ ਲਾਗੂ ਕਰਕੇ ਦੇਖਿਆ ਜਾ ਸਕਦਾ? ਇਹ ਵੀ ਇੱਕ ਸਵਾਲ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ